ਦਿੱਲੀ ਦੇ ਆਸੇ-ਪਾਸੇ ਜਾਰੀ ਕਿਸਾਨ ਧਰਨੇ ਨੂੰ ਅਗਰ ਵੇਖੀਏ ਤੇ ਉੱਥੇ ਇੱਕ ਤਾਂ ਸਿੱਧਾ ਸਾਵਾਂ ਜਿਹੜਾ ਪੈਗਾਮ ਦਿੱਤਾ ਜਾ ਰਿਹਾ ਕਿ ਕਿਸਾਨੀ ਨੂੰ ਬਚਾਇਆ ਜਾਵੇ ਉਹ ਹੈ ਹੀ, ਲੇਕਿਨ ਇਹਦੇ ਨਾਲ ਜੁੜੇ ਹੋਏ ਹੋਰ ਕਈ ਸਾਨੂੰ ਐਸੇ ਉੱਥੋਂ ਪੱਖ ਸਾਡੇ ਸਾਹਮਣੇ ਆ ਰਹੇ ਹਨ ਜਿਨ੍ਹਾਂ ਨੂੰ ਵੇਖ ਕੇ ਨਾ ਸਿਰਫ ਇੱਕ ਪੰਜਾਬੀ ਖੁਸ਼ ਹੋ ਰਿਹਾ ਹੈ ਬਲਕਿ ਆਸੇ-ਪਾਸੇ ਦੇ ਲੋਕ ਜਿਹੜੇ ਹਨ, ਜਿਹੜੀਆਂ ਇੱਥੇ ਨਫ਼ਰਤਾਂ ਦੇ ਬੀਜ ਇੱਥੇ ਬੋਏ ਗਏ, ਉਹਨਾਂ ਨੂੰ ਕੱਟਣ ਦਾ ਵੇਲਾ ਜਿਹੜਾ ਇੱਕ ਸਾਡੇ ਵੱਡਿਆਂ ਨੇ ਉਹ ਬੜਾ ਮੁਸ਼ਕਿਲ ਵੇਲਾ ਕੱਟਿਆ। ਹੁਣ ਆਉਣ ਵਾਲੀ ਨਸਲ ਨੂੰ ਉਸ ਦਾ ਕਿਸ ਤਰੀਕੇ ਦੇ ਨਾਲ ਪਤਾ ਹੈ, ਇਹ ਤੁਹਾਨੂੰ ਅਸੀਂ ਇਸ ਵੀਡੀਓ ਰਾਹੀਂ ਥੋੜ੍ਹਾ ਜਿਹਾ ਦਿਖਾਉਂਦੇ ਹਾਂ ਔਰ ਫਿਰ ਗੱਲ ਕਰਦੇ ਹਾਂ ਕਿ ਇਸ ਧਰਨੇ ਦਾ, ਇਸ ਕਿਸਾਨ ਪ੍ਰੋਟੈਸਟ ਦਾ ਸਾਡੇ ਖਿੱਤੇ 'ਤੇ ਕੀ ਪੋਜ਼ੀਟਿਵ ਅਸਰ ਹੋਏਗਾ। ਆਓ ਪਹਿਲੇ ਇੱਕ ਗੱਲ ਸੁਣ ਲਈਏ। ਸਤਿ ਸ਼੍ਰੀ ਅਕਾਲ ਜੀ। ਆ ਵੇਖੋ ਕਿੱਡੀ ਵਧੀਆ ਚੀਜ਼ ਹੈ, ਦੇਖੋ ਮੁਸਲਿਮ ਭਾਈਚਾਰਾ ਕਿਸਾਨਾਂ ਨਾਲ ਖੜਾ ਹੈ, ਨਵਾਜ਼ ਅਦਾ ਹੋ ਰਹੀ ਹੈ ਨਾ, ਕਿਸਾਨਾਂ ਨਾਲ ਖੜੀ ਹੈ ਤੇ ਦੇਖੋ ਦਿਲ ਹੈਗਾ ਬੰਦਿਆਂ 'ਚ ਨਾ, ਹਮੇਸ਼ਾ ਖੜੇ ਆ ਨਾਲ। ਮੈਨੂੰ ਲੱਗਦਾ ਹੁਣ ਇੱਕ ਗੱਲ ਤੇ ਵਧੀਆ ਹੋ ਗਈ, ਸਾਰੇ ਇਕੱਠੇ ਹੋ ਗਏ, ਮੁਸਲਿਮ ਈਸਾਈ ਸਭ ਇਕੱਠੇ ਹੋ ਗਏ ਆ ਹੁਣ ਕਿਸਾਨਾਂ ਨਾਲ। ਸੋ ਜਿੱਤ ਪੱਕੀ ਸਾਡੀ ਹੁਣ। ਮੋਦੀ ਮੰਨ ਜਾ ਹੁਣ, ਤੂੰ ਤੇਰੀ ਛੁੱਟੀ ਨਹੀਂ ਤੇ ਆਹ ਖਜਾਲਾ ਵੀਰ ਨਾ ਬੋਲੋ ਚਲੋ ਜੀ। ਤੁਸੀਂ ਗੱਲਬਾਤ ਸੁਣੀ, ਇਸ ਦੇ ਵਿੱਚ ਜਿਹੜਾ ਆਪਸੀ ਸਾਡੀ ਇੱਕ ਅਸੀਂ ਨਫ਼ਰਤਾਂ ਖੜੀਆਂ ਕਰ ਦਿੱਤੀਆਂ ਸਨ ਮਜ਼ਹਬਾਂ ਦੇ ਨਾਂ 'ਤੇ। ਅਸੀਂ ਆਪਣੇ ਆਪ ਨੂੰ ਇਸ ਹੱਦ ਤੱਕ ਵੰਡ ਲਿਆ ਸੀ ਕਿ ਬਜਾਏ ਮਜ਼ਹਬਾਂ ਨੂੰ ਅਸੀਂ ਪੋਜ਼ੀਟਿਵ ਜੈਸਚਰ ਦੇ ਤੌਰ 'ਤੇ ਅੱਗੇ ਲੈ ਕੇ ਆਉਂਦੇ, ਜਿਹੜੀ ਮਜ਼ਹਬਾਂ ਦੇ ਅੰਦਰ ਇੱਕ ਮੁਹੱਬਤ ਸੀ, ਉਸ ਮੁਹੱਬਤ ਦੇ ਨਾਲ ਅਸੀਂ ਉਹ ਇੱਕ ਮੁਆਸ਼ਰਾ ਤਸ਼ਕੀਲ ਦਿੰਦੇ, ਉਹ ਮੁਆਸ਼ਰੇ ਦੀ ਉਸ ਦੀ ਬੁਨਤਰ ਕਰਦੇ ਕਿ ਇੱਥੇ ਇਨਸਾਨ ਖੁਸ਼ਹਾਲ ਹੁੰਦੇ, ਇੱਥੇ ਕਿਸਾਨ ਖੁਸ਼ਹਾਲ ਹੁੰਦਾ, ਇੱਥੇ ਇੱਕ ਦੂਸਰੇ ਦਾ ਇਤਰਾਮ ਹੁੰਦਾ। ਲੇਕਿਨ ਹੋਇਆ ਕਿ ਅਸੀਂ ਇੱਕ ਦੂਸਰੇ ਨੂੰ ਹੀ ਮਾਰਨਾ, ਕੁੱਟਣਾ, ਵੱਢਣਾ, ਟੁਕਣਾ ਉਹ ਸ਼ੁਰੂ ਕਰ ਦਿੱਤਾ। 47 ਤੋਂ ਲੈ ਕੇ ਹੁਣ ਤੱਕ ਜੋ ਹੋਇਆ ਇਹਨਾਂ ਦੋਨਾਂ ਮੁਲਕਾਂ ਦੇ ਵਿਚਕਾਰ ਔਰ ਫਿਰ ਮੁਲਕਾਂ ਦੇ ਅੰਦਰ ਦੇਖੀਏ ਤਾਂ ਉੱਥੇ ਜਿਹੜੀਆਂ ਮਸਲਕੀ ਔਰ ਧਰਮੀ ਲੜਾਈਆਂ ਸਨ, ਉਹਨਾਂ ਨੇ ਸਾਨੂੰ ਵੰਡ ਕੇ ਰੱਖ ਦਿੱਤਾ। ਇਹ ਉਹ ਚੀਜ਼ ਹੈ ਜਿਹੜੀ ਕਿਸਾਨ ਧਰਨੇ ਤੋਂ ਸਾਨੂੰ ਇੱਕ ਨਵੀਂ ਉਮੀਦ ਜਿਹੜੀ ਸਾਡੀ ਜਾਗ ਰਹੀ ਹੈ, ਜਿਹੜੀ ਆਪਸੀ ਸਿੱਖਾਂ ਦੀ ਜਿਹੜੀ ਮੁਸਲਮਾਨਾਂ ਦੇ ਨਾਲ ਮੁਹੱਬਤ ਸੀ, ਜਿਹੜੀ ਮੀਆਂ ਮੀਰ ਦੀ ਉਸ ਵੇਲੇ ਸਿੱਖਾਂ ਦੇ ਨਾਲ ਮੁਹੱਬਤ ਸੀ ਔਰ ਮੁਹੱਬਤ ਦਾ ਆਲਮ ਸੀ ਕਿ ਉਸ ਵੇਲੇ ਦੇ ਜਿਹੜਾ ਸਭ ਤੋਂ ਵੱਡਾ ਸਿੱਖ ਗੁਰਦੁਆਰੇ ਦੀ ਬੁਨਿਆਦ ਜਿਹੜੀ ਅੰਮ੍ਰਿਤਸਰ ਦੇ ਗੁਰਦੁਆਰੇ ਦੇ ਦਰਬਾਰ ਸਾਹਿਬ ਦੀ ਰੱਖੀ ਜਾ ਰਹੀ ਹੈ, ਉਹ ਇੱਕ ਮੁਸਲਿਮ ਸੂਫੀ ਮੀਆਂ ਮੀਰ ਨੇ ਰੱਖੀ ਸੀ। ਔਰ ਸੂਫੀ ਔਰ ਗੁਰੂ ਇਤਨੇ ਇੱਕ ਦੂਸਰੇ ਦੇ ਨੇੜੇ ਸੀ ਕਿ ਉਹਨਾਂ ਦੇ ਜਿਹੜਾ ਵੀ ਉਹਨਾਂ ਦਾ ਕੋਈ ਪੋਜ਼ੀਟਿਵ ਸਾਈਨ ਹੁੰਦਾ ਸੀ ਉਹ ਉੱਥੋਂ ਦੇ ਉਸ ਵੇਲੇ ਦੀ ਲੁਕਾਈ ਵਾਸਤੇ ਬੜਾ ਬਿਹਤਰ ਸਾਬਿਤ ਹੁੰਦਾ ਸੀ। ਮਾਰਾ ਮਾਰੀ ਉਸ ਵੇਲੇ ਵੀ ਸੀ, ਲੇਕਿਨ ਉਸ ਵੇਲੇ ਬਹੁਤ ਸਾਰੇ ਲੋਕ ਖੜੇ ਸੀ ਆਪਸੀ ਪਿਆਰ ਨੂੰ ਫਰੋਗ ਦੇਣ ਵਾਸਤੇ। ਲੇਕਿਨ ਉਸ ਤੋਂ ਬਾਅਦ ਇਹ ਚੀਜ਼ਾਂ ਮੁੱਕ ਗਈਆਂ, ਅਸੀਂ ਇੱਕ ਦੂਸਰੇ ਦੇ ਦੁਸ਼ਮਣ ਹੋ ਗਏ, ਇਸ ਲਈ ਅਸੀਂ ਆਪਣੀ ਧਰਤੀ ਦੇ, ਆਪਣੇ ਪੰਜਾਬ ਦੇ ਵੀ ਦੁਸ਼ਮਣ ਹੋ ਗਏ। ਹੁਣ ਉਹ ਵੇਲਾ ਆ ਗਿਆ ਹੈ ਕਿ ਜਦੋਂ ਅਸੀਂ ਇਹਨਾਂ ਨਫ਼ਰਤਾਂ ਨੂੰ ਘਟਾਈਏ, ਇੱਕ ਦੂਸਰੇ ਦਾ ਮਜ਼ਹਬੀ ਇਹਤਰਾਮ ਕਰੀਏ ਤੇ ਇੱਕ ਇਨਸਾਨੀ ਮੁਆਸ਼ਰਾ ਉਹ ਤਸ਼ਕੀਲ ਦੇਈਏ ਜਿੱਥੇ ਇਨਸਾਨਾਂ ਦੇ ਨਾ ਸਿਰਫ ਇਨਸਾਨੀਅਤ ਵੱਡੇ ਲੈਵਲ 'ਤੇ ਸਾਨੂੰ ਨਜ਼ਰ ਆਵੇ ਬਲਕਿ ਉੱਥੇ ਦੇ ਇਨਸਾਨਾਂ ਦੇ ਭਲੇ ਦੀ ਵੀ ਗੱਲ ਹੋਵੇ। ਕਿਸਾਨੀ ਦੇ ਭਲੇ ਦੀ ਜਦੋਂ ਗੱਲ ਹੋਏਗੀ, ਡੈਫੀਨੇਟਲੀ ਇਨਸਾਨਾਂ ਦੇ ਭਲੇ ਦੀ ਗੱਲ ਹੋਏਗੀ। ਔਰ ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਜੇ ਵੀਡੀਓ ਚੰਗੀ ਲੱਗੀ ਹੈ, ਇਹ ਆਪਸੀ ਪਿਆਰ ਵਧਾਉਣ ਵਾਲੀ, ਤੇ ਆਪਣੇ ਆਸੇ-ਪਾਸੇ ਦੇ ਲੋਕਾਂ ਦੇ ਨਾਲ ਵੀ ਸ਼ੇਅਰ ਕਰੋ ਤਾਂ ਜੋ ਉਹਨਾਂ ਦੇ ਅੰਦਰ ਵੀ ਇਹ ਸੋਚ ਡਿਵੈਲਪ ਹੋਵੇ ਕਿ ਸਿੱਖ, ਮੁਸਲਿਮ, ਹਿੰਦੂ ਇਹ ਸਭ ਤੋਂ ਪਹਿਲੇ ਇਨਸਾਨ ਹਨ, ਉਸ ਤੋਂ ਬਾਅਦ ਕੁਝ ਹੋਰ ਹੈ।